ਹੈਲੋ अस्सलाम वालेकुम नाजरीन ਤੁਸੀਂ ਦੇਖਦੇ ਪਏ ਹੋ ਸਾਡਾ YouTube ਚੈਨਲ ਤੇ ਮੈਂ ਤੁਹਾਡਾ ਹੋਸਟ ਮੁਹੰਮਦ ਤਨਵੀਰ ਤੇ ਮੇਰੇ ਨਾਲ ਅਕਰਮ ਸਾਹਿਬ। ਦੋਸਤੋ 47 ਵੇਲੇ ਦੀ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਰੂਬਰੂ ਹਾਜ਼ਰ ਹਾਂ। ਇਸ ਟਾਈਮ ਸਾਡੇ ਨਾਲ ਇੱਕ ਬਜ਼ੁਰਗ ਮੌਜੂਦ ਨੇ ਜਿਹੜੇ ਬਸ਼ਿੰਦੇ ਨੇ ਇੱਥੋਂ ਦੇ 47 ਤੋਂ ਪਹਿਲਾਂ ਦੇ ਰਹਿਣ ਵਾਲੇ ਨੇ। ਇਹਨਾਂ ਨਾਲ ਗੱਲ ਕਰਨੇ, ਇਹਨਾਂ ਨੂੰ ਪੁੱਛਣੇ ਸਾਰੀ ਕਿ ਇੱਥੋਂ ਇਸ ਪਿੰਡ ਦੇ ਵਿੱਚ ਮਾਂਜਾਲੀ 'ਚ ਕਿਹੜਾ ਬਰਾਦਰੀ ਰਹਿੰਦੀ ਸੀ, ਯਾਨੀ ਸਿੱਖ ਔਰ ਹਿੰਦੂ ਖੱਤਰੀ ਵਗੈਰਾ ਕਿਹੜੇ ਘਰ ਹੋਰ ਰਹਿੰਦੇ ਹਨ, ਸਾਰੀ ਤਫਸੀਲੀ ਗੱਲ ਬਾਬੇ ਹੋਰਾਂ ਨਾਲ ਕਰਨੇ ਆ ਜੀ। अस्सलाम वालेकुम जी। वालेकुम सलाम। ਬਜ਼ੁਰਗੋ ਕੀ ਹਾਲ ਹੈ? ਠੀਕ ਜੀ। अल्लाह दा फजल। ਬਜ਼ੁਰਗੋ ਆਪਣਾ ਨਾਂ ਕੀ ਤੁਹਾਡਾ? मंजूर अहमद। ਮਨਜ਼ੂਰ ਅਹਿਮਦ ਜੀ। हाँ। ਤੁਹਾਡੇ ਅਬੂ ਜਾਨ ਵਾਲਦ ਸਾਹਿਬ ਦਾ? मोहम्मद विरक। ਮੁਹੰਮਦ ਵੀਰਕ। ਤੇ ਆਪਣੀ ਕੌਮ ਕਿਹੜੀ ਤੁਹਾਡੀ ਜੀ? विरक। ਤੇ ਗੋਤ ਵੀ ਬਾਬਾ ਪਤਾ ਕਿਹੜੀ ਤੁਹਾਡੀ? गोद जट। ਵਿਰਕ ਜੱਟ। हाँ विरक जट। ਤੇ ਬਜ਼ੁਰਗੋ ਇਹ ਜਿਹੜਾ ਪਿੰਡ ਹੈ ਜਿੱਥੇ ਅਸੀਂ ਬੈਠੇ, ਪਿੰਡ ਦਾ ਨਾਂ ਕੀ? मांझे वाली। ਮਾਂਜਾਲੀ। ਤੁਸੀਂ ਮਹਾਜਰ ਜੇ ਕਿ ਬਸ਼ਿੰਦੇ ਹੋ ਬਾਬੇ? वसिंदे। ਅੱਛਾ ਬਜ਼ੁਰਗੋ, ਤੁਹਾਡੇ ਇਸ ਪਿੰਡ ਦਾ ਤਹਿਸੀਲ ਤੇ ਜ਼ਿਲ੍ਹਾ ਕਿਹੜਾ? जिला गुजरात, तहसील नशहरा विरका। ਤਹਿਸੀਲ ਨਸ਼ਹਿਰਾ ਬਿਲਕੁਲ ਠੀਕ ਹੈ ਜੀ। ਅੱਛਾ ਬਜ਼ੁਰਗੋ, ਸ਼ੁਰੂ ਤੋਂ ਇੱਥੇ ਰਹਿ ਰਹੇ ਹੋ ਤੁਸੀਂ ਐਸੇ ਪਿੰਡ 'ਚ ਨਾ? हाँ इससे पहले। ਇਸੇ ਪਿੰਡ। ਅੱਛਾ 47 ਤੋਂ ਪਹਿਲਾਂ ਇਹ ਪਿੰਡ ਜਿਹੜਾ ਤੁਹਾਡਾ ਕਿੱਡਾ ਕੁ ਸੀ ਪਿੰਡ? ਜਿੱਡਾ ਹੁਣ ਐਡਾ ਹੀ ਛੋਟਾ ਵੱਡਾ? नहीं छोटा सी। ਛੋਟਾ। ਬਾਬਾ ਜੀ ਇਹਦੀ ਪੱਤੀਆਂ ਉਦੋਂ ਕਿੰਨੀਆਂ ਹਨ ਭਲਾ ਪਿੰਡ ਦੀਆਂ? पत्तियां सन साडे पिंड दा रकबा सी 1200 1200 किला। किला। ਅੱਛਾ ਅੱਛਾ। सारा रकबा हुण भी इन्ना ही है। ਹਾਂ 1250। ਸਹੀ। ते एक पत्ती इन्हां ढिलवां दी सी ਹਾਂਜੀ। ते दूजियां पत्तियां सारियां सिखां दियां 10 मरबे दे सारे मालक सन। ਮਾਲਕ ਸਾਹਿਬ। हाँ सारे पिंड च ਹਾਂ ਹਾਂ। ਤੇ ਬਜ਼ੁਰਗੋ ਇੱਥੇ ਨੰਬਰਦਾਰ ਕਿੰਨੇ ਹਨ ਪਿੰਡ ਦੇ? लंबरदार इक्को ही सी। ਸਿੱਖ ਸੀ ਮੁਸਲਮਾਨ? सिख सी ਸਿੱਖ ਸੀ। ਉਹਦਾ ਨਾਮ ਕੀ ਸੀ? राजा सिंह। ਰਾਜਾ ਸਿੰਘ। हाँ ਅੱਛਾ ਅੱਛਾ ਅੱਛਾ। वो लंबरदार सी। ਉਹ ਲੰਬਰਦਾਰ ਸੀ ਪਿੰਡ ਦਾ? हाँ ਅੱਛਾ ਅੱਛਾ ਅੱਛਾ। ਸਹੀ। ਤੇ ਬਾਬੇ ਉਹ ਪਿੰਡ ਦੇ ਵਿੱਚ ਸਕੂਲ ਆਇਆ ਸੀ ਉਦੋਂ? ਸਕੂਲ ਬੱਚਿਆਂ ਦਾ ਜਾਂ ਬੱਚੀਆਂ ਦਾ ਹੁੰਦਾ ਸੀ? नहीं कोई नहीं सी। ਹੋਰ ਕਿਤੇ ਜਾਂਦੇ ਹਨ? इस बबरियां जांदे सन। ਅੱਛਾ ਸਹੀ ਹੋ ਗਿਆ। ਤੇ ਬਜ਼ੁਰਗੋ ਦੇ ਪਿੰਡਾਂ ਦੇ ਨਾਲ ਹੋਰ ਪਿੰਡ ਕੋਈ 2-4 ਨਾਂ ਦੱਸ ਦਿਓ ਤੁਹਾਡੇ ਪਿੰਡ ਦੇ ਆਲੇ ਦੁਆਲੇ ਪਿੰਡ ਜਿਹੜੇ ਨੇ। साले दुआले जागो वाला, ਹਾਂਜੀ फम्मे सरा, ਹਾਂਜੀ। दूजा जफराबाद, ਸਹੀ ਹੋ ਗਿਆ। नससिया ਹੂੰ ते बब्बर ਹੂੰ। तारो के ਚਾਰ ਹੋ ਗਏ। ਇਹ ਚਾਰ ਸਵੇਰੇ ਪਿੰਡ। ਸਹੀ ਹੋ ਗਿਆ। ਇੱਥੇ ਤੁਹਾਡੇ ਪਿੰਡ ਵਿੱਚ ਬਜ਼ੁਰਗੋ ਕਿਹੜੀ ਬਰਾਦਰੀ ਰਹਿੰਦੀ ਸੀ ਬੰਦੇ? ਮੁਸਲਮਾਨ ਤੇ ਗੈਰ ਮੁਸਲਮ ਸਾਰੇ? ਇੱਥੇ ਸਾਈ ਵੀ ਸਨ, ਹਾਂਜੀ ਉਹ ਬਸਤੀ ਉਹਨਾਂ ਦੀ ਲਾਂਦੇ, ਸਹੀ ਹੋ ਗਿਆ। ਤੇ ਦੂਜੇ ਸਾਰੇ ਸਿੱਖ ਹੀ ਸਨ ਤੇ ਜਾਂ ਮੁਸਲਮਾਨ ਜਿਹੜੇ ਅਸੀਂ ਮੁਸਲਮਾਨ ਵਿਰਕ ਸਨ ਚਾਰ ਘਰ। ਹਾਂਜੀ ਤੇ ਢਿੱਲੂ ਜਿਹੜੇ ਨੇ ਹੁਣ ਇੱਥੇ ਹਾਂ ਹਾਂ। ਪਿੰਡ ਢਿੱਲੂਆਂ ਦਾ ਜ਼ਾਤੀ, ਰਾਤ ਢਿੱਲੋਂ ਦਾ? ਪਿੰਡ ਢਿੱਲੂਆਂ ਮਾਲਕ ਜੋ ਢਿੱਲੂ ਸਨ। ਹੂੰ ਤੇ ਉਹ ਇੱਕ ਪਤੀ ਇਹਨਾਂ ਦੀ ਸੀ, ਇਹ ਮੁਸਲਮਾਨ ਹੋ ਗਏ। ਹੂੰ। ਦੂਜਾ ਵਧਾ ਕੀ ਦਾ ਨਾਮ ਬਾਬਾ ਮੱਲਾ ਜਿਹੜਾ ਨਾ ਉਹ ਮੁਸਲਮਾਨ ਹੋ ਗਿਆ। ਅੱਛਾ ਜੀ। ਤੇ ਰਾਜਾ ਸਿੰਘ ਜਿਹੜਾ ਸੀ ਉਹ ਸਿੱਖ ਰਹਿ ਗਿਆ। ਇਹ ਦੋ ਪੈਵਾਂਦੇ ਨੇ, ਦੋਵੇਂ ਪੁੱਤਰ ਨੇ। ਇੱਕ ਪਿਓ ਚ ਦੋਵੇਂ? ਨਾ ਨਾ ਦੋਵੇਂ ਚ। ਉਹ ਦੋਵੇਂ ਸਕੇ ਭਰਾ ਸਨ। ਅੱਛਾ। ਤੇ ਇੱਕ ਦਾ ਇਹ ਬਾਲੀ ਦੇ ਨੇ, ਇਹ ਢਿੱਲੂ ਜੀ ਨੇ, ਇਹ ਬਾਲੀ ਦੇ ਨੇ। ਤੇ ਉਹਨਾਂ ਦੇ ਪਿਓ ਦਾ ਮੈਨੂੰ ਨਹੀਂ ਪਤਾ, ਰਾਜਾ ਸਿੰਘ ਦਾ ਜਿਹੜਾ ਪਿਓ ਸੀ ਚਾਚੇ ਬਾਬੇ ਦੇ ਸਨ। ਅੱਛਾ ਉਹ ਫਿਰ ਇਹ ਚ ਘੁਮਿਆਰ ਬਰਾਦਰੀ ਵੀ ਸੀ ਤੇ ਬਾਬਾ ਚੋਖੇ ਘਰ ਸਨ, ਮਾਛੀ ਵੀ ਸਨ। ਤੇ ਮਾਲਕ ਅਸਲੀ ਇੱਥੇ ਸਨ ਸਿੱਖ ਢਿੱਲੂ, ਹੋਰ ਕੋਈ ਮਾਲਕ ਨਹੀਂ ਸੀ ਸਾਡੇ ਪਿੰਡ। ਜਾਂ ਸਾਡੀ ਕੋਈ ਥੋੜ੍ਹੀ ਜਿਹੀ ਸੀ, ਕੋਈ ਅੱਧਾ ਕੁ ਮਰਬਾ। ਸਹੀ ਹੈ। ਤੁਹਾਡਾ ਬਜ਼ੁਰਗ ਇੱਥੇ ਪਿੰਡ ਦੇ ਕਿਹੜੇ ਪਾਸੇ ਘਰ ਹੈ? ਸਾਡਾ ਪਿੰਡ ਦੀ ਚਲਦੀ ਲਾਮਾ, ਪਿੰਡ ਦੇ ਚੜ੍ਹਦੇ ਪਾਸੇ ਤੁਹਾਡਾ? ਆ ਘਰ ਸਾਡਾ। ਤੇ ਇੱਥੇ ਮਸਜਿਦਾਂ ਉਸ ਟਾਈਮ ਕਿੰਨੀਆਂ ਹਨ? ਮਸੀਤ ਇੱਕੋ ਹੀ ਸੀ। ਤੇ ਗੁਰਦੁਆਰਾ ਵੀ ਹੁੰਦਾ ਸੀ? ਆ ਗੁਰਦੁਆਰਾ ਸੀ ਜਿੱਥੇ ਸਕੂਲ ਹੈ। ਨਹੀਂ, ਪਿੰਡ ਦੀ ਕਿਹੜੀ ਸਾਈਡ ਹੈ? ਆ ਨਾਲ ਹੀ ਆ ਪਿੰਡ ਦੇ ਸਕੂਲ। ਦੱਖਣੇ ਪਹਾੜ ਕਿਹੜਾ ਪਾਸਾ? ਪਹਾੜ ਪਾਸਾ? ਇਹ ਗੁਰਦੁਆਰਾ ਸੀ ਨਾ। ਹਾਂਜੀ। ਤੇ ਇਹ ਵਿਸ਼ਕਾਰ ਸਨ ਮਸਜਿਦ ਵੀ। ਹਾਂਜੀ। ਪਿੰਡ ਹੀ ਇੰਨਾ ਕੁ ਸੀ, ਉਹ ਅੱਡੇ ਤੋਂ ਲੈ ਕੇ ਆ ਲਗਾ ਹੁੰਦਾ
ਹਾਂਜੀ ਹਾਂਜੀ। ਤੇ ਅੱਗੋਂ ਨੂਰਦੀਨ ਕੀ ਬੈਠਕ ਉੱਥੋਂ ਆ ਲਗਾ ਹੁੰਦਾ ਸਾਡੇ ਬੂਹੇ ਦੇ ਕੋਲ ਲੱਗ ਕੇ ਪਿੰਡ ਹੀ ਇੰਨਾ ਕੁਛ ਇੰਨਾ ਕੁ ਹੁੰਦਾ ਸੀ ਉਦੋਂ? ਇੰਨਾ ਹੀ ਪਿੰਡ ਸੀ। ਤੇ ਹਾਂ, ਸਹੀ ਹੈ। ਤੇ ਬਜ਼ੁਰਗੋ ਗੁਰਦੁਆਰੇ ਚ ਹੁਣ ਕੀ ਬਣਾਇਆ? ਸਕੂਲ ਸਕੂਲ ਮਿਸਤਰਕਾ ਸਕੂਲ ਹੀ ਬਣਾਤਾ ਹਾਂ ਉੱਥੇ। ਬੱਚੀਆਂ ਦਾ। ਤੇ ਸਿੱਖਾਂ ਦਾ ਉਹ ਹਿੰਦੂਆਂ ਦਾ ਵੀ ਕੋਈ ਸੀ ਜਿਹੜਾ ਮੰਦਿਰ ਵਗੈਰਾ ਕਿ ਨਹੀਂ ਉਦੋਂ? ਇਹ ਤੇ ਹੈ ਹੀ ਸੀ ਨਹੀਂ ਮੰਦਰ ਕੋਲ ਨਹੀਂ, ਸਿੱਖਾਂ ਦਾ ਮੰਦਰ ਕੋਲ ਨਹੀਂ। ਗੁਰਦੁਆਰਾ ਇੱਕ ਹੀ ਸੀ ਉਹਨਾਂ ਦਾ? ਗੁਰਦੁਆਰਾ ਇੱਕੋ ਹੀ ਸੀ। ਬਜ਼ੁਰਗੋ ਸਿੱਖਾਂ ਦੇ ਘਰ ਕਿੰਨੇ ਹਨ ਤਕਰੀਬਨ ਉਦੋਂ? ਕਿੰਨੇ ਘਰ ਸਨ? ਅੱਠ, ਮੇਰੇ ਦਸ, ਪੰਜ, ਖਿਆਲ ਚਾਰ, ਕੋਈ ਇੰਨੇ ਹੀ ਹੋਣੇ ਨੇ, 8-10 ਹੀ ਹੋਣੇ ਨੇ। ਅੱਛਾ। ਹੋਰ ਕਿਸੇ ਸਿੱਖਾਂ ਸੁੱਖਾਂ ਦੇ ਨਾਂ ਆਉਂਦੇ? ਹੋਰ ਇੱਕ ਇਹਨਾਂ ਦਾ ਸੀ ਲੱਗਦਾ ਹੀ ਸੀ ਜਿਹਦੇ ਨਾਲ ਇਹਨਾਂ ਦਾ ਵਾਇਰ ਵੀ ਸੀ, ਸੂਬਾ ਸਿੰਘ। ਅੱਛਾ ਜੀ। ਸੂਬਾ ਸਿੰਘ ਦਾ ਤੇ ਇਹਨਾਂ ਸਾਡਿਆਂ ਢਿੱਲੋਂ ਦਾ ਬੜਾ ਵਾਇਰ ਸੀ। ਹਾਂ, ਤੇ ਉਹ ਫਿਰ ਜਿਉਂ ਰੌਲਾ ਪਿਆ ਇਹਨਾਂ ਨਾਲ, ਉਹ ਫੜ ਕੇ ਤੇ ਉਹਨਾਂ ਇੰਝ ਕੀਤਾ, ਬਾਬੇ ਮੱਲੇ ਨੂੰ ਕਤਲ ਕਰ ਦਿੱਤਾ। ਇਹ ਮੁਸਲਮਾਨ ਨੇ? ਸਿੱਖਾਂ ਮੁਸਲਮਾਨ ਨੂੰ। ਅੱਛਾ, ਸਿੱਖਾਂ ਨੇ ਮੁਸਲਮਾਨ ਨੂੰ ਕਤਲ ਹਾਂ, ਕੀਤਾ। ਇਹ ਫਿਰ ਬਾਬਾ ਅਮੀਰ ਪਿਆ। ਨਹੀਂ, ਇਹ ਜਦੋਂ ਬਾਬੇ ਉਹ ਜਿਹੜਾ ਕਤਲ ਕੀਤਾ 47 ਤੋਂ ਪਹਿਲਾਂ ਦੀ ਗੱਲ ਸੁਣਾ ਰਹੇ ਹੋ? ਹਾਂ ਪਹਿਲਾਂ। ਅੱਛਾ ਅੱਛਾ। ਪਹਿਲਾਂ ਤਾਂ ਸਿੱਖ ਤੇ ਵਸਦੇ ਸਨ। ਉਦੋਂ ਵਾਸਤੇ ਉਦੋਂ ਦੀ ਗੱਲ ਹੈ। ਅੱਛਾ। ਹਾਂ। ਅੱਛਾ, ਤੇ ਫਿਰ ਅੱਗੋਂ ਇਹ ਪਏ, ਇਹਨਾਂ ਉਹਨੂੰ ਮਾਰ ਛਲਿਆ, ਕੀ ਸੀ ਉਹਦਾ ਨਾਮ ਵੀ ਭੁੱਲ ਜਾਂਦੇ ਨੇ। ਟਾਈਮ ਵੀ ਬੜਾ ਹੋ ਗਿਆ ਨਾ। ਹਾਂ, ਵਕਤ ਇੰਨੀ ਤੇ ਦੇਰ ਹੋ ਗਈ, ਨਹੀਂ ਵੀ ਯਾਦ ਰਹਿੰਦਾ। ਤੇ ਬਾਬੇ ਪਿੰਡ ਵਿੱਚ ਕੋਈ ਖੂਹ ਖਾਇਆ ਸੀ ਉਦੋਂ? ਖੂਹੀਆਂ ਸਨ 4। ਅੱਛਾ ਜੀ। ਕਿੱਥੇ ਕਿੱਥੇ ਕਰ ਗਏ ਤਕਰੀਬਨ? ਇੱਕ ਆ ਸਾਡੀ ਮਸੀਤੇ, ਹਾਂਜੀ। ਤੇ ਇੱਕ ਉਹ ਪਿੰਡ ਦੇ ਨਾਲ ਹੀ ਉਸ ਸਮੇਂ ਬਾਹਰ ਸੀ, ਉਹ ਇਸ ਪਿੰਡ ਦੇ ਵਿੱਚੋਂ ਬਾਹਰ ਸੀ, ਇੱਕ ਗੁਰਦੁਆਰੇ ਦੇ ਵਿੱਚ। ਇਹ ਗੁਰਦੁਆਰੇ ਵਿੱਚ ਹੁੰਦੇ? ਹਾਂ, ਉਸ ਵਿੱਚ ਤੇ 2 ਹੀ ਖੂਹੀਆਂ ਸਨ, ਤੇ ਉਹ ਬੰਨੇ 3-4 ਖੂਹੀਆਂ ਹੋਰ ਵੀ ਸਨ। ਇੱਕ ਉਹ ਨਾਈਆਂ ਦੀ ਖੂਹੀ ਸੀ, ਉਹ ਜਿੱਥੇ ਇਹਨਾਂ ਨੇ ਮਸਤੂਕ ਪੋਇਆ। ਆਹ, ਇੱਕ ਉਹ ਨਾਈਆਂ ਦੀ ਖੂਹੀ ਸੀ, ਤੇ 2 ਇਹ ਖੂਹੀਆਂ ਸਨ। ਇੱਕ ਮੀਏ ਮੋਕਲੇ ਕਬਰਗਸਤਾਨ ਵਿੱਚ ਉਹ ਖੂਹੀ ਸੀ ਪੱਕੀ, ਇਹ ਪੱਕੀਆਂ ਖੂਹੀਆਂ ਜਿਹੜੀਆਂ। ਇੱਕ ਸਾਈਆਂ ਦੀ ਠੱਟੀ ਕੋਲ ਖੂਹੀ ਸੀ। ਸਹੀ। ਹਾਂ, ਇਹ ਖੂਹੀਆਂ ਸਨ, ਮੇਰਾ ਖਿਆਲ 4-5 ਕੁ ਬਣਦੀਆਂ ਸਿੱਖਾਂ ਦੀਆਂ, ਮੁਸਲਮਾਨਾਂ ਦੀਆਂ ਦੇ ਵਿੱਚ ਹੀ ਸਿੱਖਾਂ ਦੀਆਂ ਰਲੀਆਂ ਮਿਲੀਆਂ। ਮੁਸਲਮਾਨਾਂ ਦੀ ਤਾਂ ਇੱਕੋ ਹੀ ਸੀ, ਇਹ ਜਿਹੜੀ ਮਸੀਤੇ ਸੀ, ਤੇ ਇਹ ਗੁਰਦੁਆਰੇ ਸੀ, ਇਹ ਵੀ ਸਿੱਖਾਂ ਦੀ ਸੀ। ਸਹੀ। ਤੇ ਉਹ ਜਿਹੜੀ ਬਾਹਰ ਸੀ ਨਾਈਆਂ ਦੀ ਸਦੀਂਦੀ ਸੀ, ਨਾਈਆਂ ਦੀ ਖੂਹੀ, ਤੇ ਉਹ ਵੀ ਸਿੱਖਾਂ ਦੀ ਸੀ। ਤੇ ਆਹ ਸੀ ਫਿਰ ਉਹ ਸਾਰੇ ਪਿੰਡ ਦਾ ਮੁਸਲਮਾਨਾਂ ਦਾ ਸੀ ਕਬਰਗਸਤਾਨ, ਤੇ ਇੱਥੇ ਖੂਹੀ ਸੀ ਡੇਰੇ ਦੇ ਵਿੱਚ ਪੱਕੀ। ਸਹੀ। ਇਹ 4-5 ਖੂਹੀਆਂ ਬਣ ਲਈਆਂ। ਅੱਛਾ। ਅੱਛਾ, ਤੇ ਇਹਨਾਂ ਦਾ ਜਿਹੜਾ ਗੁਰਦੁਆਰਾ ਭਲਾ ਕੱਚਾ ਸੀ ਕਿ ਪੱਕਾ ਸੀ? ਪੱਕਾ ਸੀ। ਪੱਕਾ ਸੀ। ਪੱਕਾ ਸੀ। ਛੋਟੀ ਢ ਹੋਣੀ ਲੱਗੀ ਕਿ ਵੱਡੀ? ਛੋਟੀ। ਤੇ ਆਪਣੀ ਮਸਜਿਦ ਜਿਹੜੀ ਮੁਸਲਮਾਨਾਂ ਦੀ ਉਹ ਵੀ ਪੱਕੀ ਸੀ? ਨਹੀਂ, ਉਹ ਕੱਚੀ ਸੀ। ਅੱਛਾ, ਉਹ ਕੱਚੀ ਸੀ। ਉਹ ਤਾਂ ਕੱਚੀ ਸੀ ਤੇ ਪੱਕਾ ਸੀ। ਅੱਛਾ ਅੱਛਾ। ਤੇ ਕੋਈ ਇੱਥੇ ਸਿੱਖਾਂ ਦੇ ਜਿਹੜੇ ਘਰ ਘੁਰ ਕਿੱਥੇ ਕਰਦੇ ਸੀ ਤੁਹਾਡੇ ਘਰ ਦੇ ਲਾਗੇ? ਉਹਨਾਂ ਦੇ ਘਰ ਕਿਹੜੀ ਸਾਈਡ ਦੇ? ਇੱਕ ਤੇ ਆ ਮਸੀਤ ਹੈ ਨਾ ਜਿਹੜੀ ਹਾਂਜੀ ਸਾਡੀ, ਇਹਦੇ ਨਾਲ ਪਰਲੀ ਦਾ ਮੈਂ ਵਾਹਵਾ ਚੋਖੇ ਘਰ ਰਹਿੰਦਾ ਲੋਕ ਗਰੁੱਪ ਜਿੱਥੇ ਸੁਲੇਮਾਨ ਰਹਿੰਦੇ, ਉਹ ਦੂਰ ਦੀ ਲੰਮੇ। ਅੱਛਾ ਅੱਛਾ। ਅੱਜ ਤੇ ਦੂਜਾ ਨਸੀਰੇ ਦਾਰ ਇਹ ਸਾਰਾ ਆ ਉਹ 17 ਜਿਹੜੇ ਨੇ ਉੱਥੇ ਇਹ ਰਹਿੰਦੇ ਸਨ ਮੁਸਲਮਾਨ। ਚਲੋ ਜਿਹੜਾ 17 ਦਾ ਘਰ ਹੈ, ਤੇ ਉਹ ਦੂਰ ਆ ਜਿਹੜਾ ਨਾ ਜਿੱਥੇ ਉਹ ਦੂਜਾ ਪੱਗਾਂ ਵਾਲਾ ਸੀ, ਇਹ ਸਾਰੇ ਇੱਥੇ 5-6 ਘਰ ਸਨ ਸਿੱਖਾਂ ਦੇ। ਸਿੱਖਾਂ ਦੇ ਇੱਕ ਹੀ ਖੱਤਰੀ ਸੀ, ਉਹ ਸੀ ਹਵੇਲੀ ਵਾਲੀ ਸੀ, ਤੇ ਰਹਿਸ਼ ਉਹਦੀ ਸੀ ਇੱਥੇ ਇਕੱਲੇ ਦੀ। ਦੂਜਿਆਂ ਦੀਆਂ ਆ ਹਵੇਲੀ ਸੀ ਆ ਜੀ ਭੱਟੀਆਂ ਦੀ ਉਹ ਪਰਲੀ, ਤੇ ਉਰਲੀ ਭੱਟੀਆਂ ਦੀ। ਕੁਝ ਇੱਥੇ ਟੁਰ ਗਏ, ਇੱਥੋਂ ਉੱਠ ਕੇ ਉਹਨਾਂ ਹਵੇਲੀਆਂ 'ਚ ਆਪਣੀ ਪਹੁੰਚ ਬਣਾ ਲਈਆਂ, ਤੇ ਕੁਝ ਉੱਤਰ ਟੁਰ ਗਿਆ ਤੇ ਕੁਝ ਇੱਥੇ ਰਹਿ ਗਿਆ। ਤੇ ਉਹ ਜਿਹੜੀ ਦੂਜਾ ਤਫੈਲ ਦਾ ਘਰ ਹੈ, ਉੱਥੇ ਦੂਜਾ ਸੀ
ਬੈਠਕ ਉਹ ਲਾਭੂ ਤੂਤਲ ਦੀ ਸੀ ਜਿਹਨੂੰ ਇਹਨਾਂ ਕਤਲ ਕੀਤਾ ਸੀ ਢਿੱਲੋਂ। ਉਹ ਲਾਭੂ ਤੂਤਲ ਦੀ ਸੀ। ਕਿਹਦੀ ਸੀ ਉਹ? ਲਾਭੂ ਤੂਤਲ ਸਿੱਖ ਸੀ ਉਹ? ਹਾਂ ਸਿੱਖ ਸੀ। ਲੱਭੂ ਤੋਤਾ। ਹਾਂ ਤੇ ਬਿਲਕੁਲ ਉਹਨਾਂ ਸਿੱਖਾਂ ਦਾ ਕੋਈ ਘਰ ਹਜੇ ਹੈ ਕੋਈ ਪੁਰਾਣੇ ਪੁਰਾਣੇ ਕਿ ਖਤਮ ਹੋ ਗਏ ਸਾਰੇ? ਇੱਥੇ ਹਾਂਜੀ। ਮੈਂ ਕਹਾਂ ਕੋਈ ਨਹੀਂ ਜਾਣਦਾ, ਕੋਈ ਨਹੀਂ ਕੰਧ ਕੋਈ ਕੋਈ ਅਸਾਰ ਨਹੀਂ ਹੈ? ਨਹੀਂ ਕੋਈ ਨਹੀਂ, ਪੁਰਾਣਾ ਤਾਂ ਰਿਹਾ ਹੀ ਕੋਈ ਨਹੀਂ। ਖਤਮ ਲੋਕਾਂ ਮਕਾਨ ਬਣਾ ਪੱਕੇ। ਢਾਹ ਕੇ ਨਵੇਂ ਬਣਾਏ। ਹਾਂ ਸਹੀ। ਤੇ ਇੱਥੇ ਸਿੱਖਾਂ ਵਿੱਚ ਜਿਹੜਾ ਜੱਟ ਜ਼ਿਮੀਂਦਾਰ ਕਿਹਦੀ ਪੈਪ ਹੋਣੀ ਜ਼ਿਆਦਾ ਕਿਹਦੀ ਸੀ? ਸਿੱਖਾਂ ਦੀ? ਹਾਂਜੀ ਸਿੱਖਾਂ ਦੀ। ਕਿਹੜੇ ਘਰ ਦੀ? ਸਿੱਖਾਂ ਦੀ ਭੋਏ ਸੀ। ਤੈਨੂੰ ਦੱਸਿਆ ਵੀ ਸਾਰੇ ਘਰ ਸਨ 10 ਮਰਬਿਆਂ ਦੇ ਨਾਲ। ਸਿੱਖਾਂ ਦੇ ਜਿੰਨੇ ਘਰ ਸਨ ਸਾਰੇ 10 ਮਰਬੇ ਨਾਲ? 10 ਮਰਬੇ। ਚੰਗੇ ਸਿੰਘੇ ਹਾਂਗੇ ਸਾਰੇ 10 ਮਰਬੇ ਹਨ ਸਾਰੇ? ਹਾਂ 10 ਮਰਬੇ ਸਾਰਿਆਂ ਦੀ ਸੀ। 10 ਇਹਨਾਂ ਦੀ ਸੀ। ਇਹ ਘਰ ਚੌਕੇ ਸਨ। ਇਹਨਾਂ ਨਾਲ ਇੱਕ ਲਾਭੀ ਹੁੰਦਾ ਸੀ। ਅੱਛਾ ਜੀ। ਤੇ 5 ਮਰਬਿਆਂ ਦਾ ਉਹ ਆਧੇ ਸੀ ਇਹਨਾਂ ਦੇ। ਉਹ ਵੀ ਸਿੱਖ ਸੀ? ਉਹ ਵੀ ਸਿੱਖ ਸੀ। ਲਾਭੀ ਦੱਸਿਆ ਜੀ? ਲਾਭੀ? ਹਾਂ ਸਿੱਖ ਸੀ। ਅੱਛਾ ਅੱਛਾ। ਲਾਭ ਸਿੰਘ ਕਹਿੰਦੇ ਸਨ ਉਹਨੂੰ। ਹਾਂ ਲਾਭੀ ਦਾ ਪੁੱਠਾ ਨਾਮ ਹੋਣਾ, ਲਾਭ ਸਿੱਧਾ ਹੋਏਗਾ। ਹਾਂ ਤੇ ਉਹ ਵੀ ਸਿੱਖੀ ਸੀ। ਅੱਛਾ ਜੀ। ਤੇ ਉਹਦੀ ਫਿਰ 5 ਮਰਬੇ ਉਹਦੀ ਹੋ ਗਈ, 5 ਅੱਗੋਂ ਇਹਨਾਂ ਦੀ ਹੋ ਗਈ। ਇਹਨਾਂ ਫਿਰ ਅੱਗੇ 2 ਘਰ ਸਨ, ਰਾਜਾ ਸਿੰਘ ਹਾਂਜੀ ਤੇ ਦੂਜਾ ਬਾਬਾ ਮੱਲਾ। ਬਾਬਾ ਮੱਲਾ ਸਿੰਘ? ਹਾਂ ਮੱਲਾ ਸਿੰਘ ਨਹੀਂ ਸੀ, ਮੁਸਲਮਾਨ ਸੀ। ਅੱਛਾ ਯਾਨੀ ਉਹ ਜਿਹੜਾ ਤੁਸੀਂ ਦੱਸਣੇ 2 ਭਰਾ ਸਨ ਉਹਨਾਂ ਚੋਂ ਫਿਰ ਲਾ ਦੇ, ਇੱਕ ਮੁਸਲਮਾਨ ਤੇ ਇੱਕ ਉਹਨਾਂ ਦੀ ਗੱਲ? ਆਹੋ ਆਹ। ਅੱਛਾ ਅੱਛਾ। ਅੱਛਾ ਉਹ ਫਿਰ ਜਿਹੜੇ ਨਾ ਇਹ ਉਹਨਾਂ ਦੋਵਾਂ ਦੇ ਵਿੱਚੋਂ ਇਹਨਾਂ ਦੀ ਅੱਧੀ ਹੋ ਗਈ 2.5 ਮਰਬੇ। ਅੱਧੀ ਇਹਨਾਂ ਜਿਹੜੇ ਹੁਣ ਨੇ ਸਾਡੇ ਕੋਲ ਮੌਜੂਦ 2.5 ਮਰਬੇ ਇਹਨਾਂ ਦੀ, 2.5 ਰਾਜਾ ਸਿੰਘ ਦੀ। ਅੱਛਾ ਜੀ। ਇੰਨੀ ਕੁ ਜ਼ਮੀਨ ਇਹਨਾਂ ਦੀ ਸੀ। ਤੇ ਉਹਨਾਂ ਦੀ ਜ਼ਮੀਨਾਂ ਕਿੱਧਰ ਸਾਈਡ ਦੀਆਂ ਸਿੱਖ ਦੀ ਯਾਦ ਤੁਹਾਨੂੰ ਕਿੱਧਰ ਸੀ? ਵਿੱਚ ਕੋਈ ਖੂਹ ਹੋਵੇ ਮਸ਼ਹੂਰ ਕੋਈ ਨਾਂ? ਖੂਹ ਦੇ ਬਲੇ ਸਨ। ਦੱਸੋ ਖੂਹਾਂ ਦੇ ਨਾਂ ਦੱਸੋ, ਕਿੰਨੇ ਕਿੰਨੇ ਪੈਲੀ ਵਿੱਚ ਕੀ ਕੋਈ ਉਹਦਾ ਨਾਂ ਸੀ ਜੇ ਤੁਹਾਨੂੰ ਯਾਦ? ਇੱਕ ਖੂਹ ਹੈ ਉਹ ਬਾਗ ਵਾਲੇ। ਇਹ ਕਿਹੜੀ ਸਾਈਡ ਦੇ ਜਿੱਥੇ ਪਿੰਡ? ਵੀ ਮੇਰੀ ਨੇ ਬਾਬੇ ਪਿੰਡ ਦੀ ਕਿਹੜੀ ਸਾਈਡ ਉਹ? ਪਿੰਡ ਹੈ ਗੋਠੇ। ਯਾਨੀ ਦੱਖਣ ਵਾਲੀ ਸਾਈਡ? ਗੋਠੇ ਹੈ ਗੋਠੇ। ਚੜ੍ਹਦੀ ਗੱਲ ਅੱਛਾ ਅੱਛਾ। ਹਾਂ ਇੱਕ ਆ ਜਿੱਥੇ ਹੱਡੀ ਵਾਲੇ ਨੇ ਤੇਰੇ, ਇੱਕ ਇੱਥੇ ਖੂਹ ਸੀ। ਖੂਹ ਦਾ ਨਾਮ ਹੀ ਤਾਂ ਕੋਈ ਵੱਜਦਾ ਹੋਣਾ ਕਿਸੇ ਨਾਂ ਤੋਂ? ਇਹਦਾ ਨਾਂ ਦਾ ਸਾਨੂੰ ਨਹੀਂ ਪਤਾ। ਕੱਲਿਆਂ ਵਾਲਾ ਇਹਦਾ ਨਾਂ ਸੀ। ਕੱਲਿਆਂ ਵਾਲਾ ਕੱਲਿਆਂ ਵਾਲਾ ਖੂਹ? ਉਹਦਾ ਨਾਂ ਸੀ ਬਾਗ ਵਾਲਾ। ਅੱਛਾ ਬਾਬੇ ਉਹ ਕੱਲਿਆਂ ਵਾਲਾ ਕਿਹੜਾ ਸੀ, ਕਿਹੜੇ ਸਿੱਖ ਦਾ ਸੀ ਯਾਦ ਹੈ ਨਾ? ਨਹੀਂ ਇਹ ਨਹੀਂ ਮੈਨੂੰ ਉਹ ਬਾਗ ਵਾਲੇ ਜਿਹੜਾ ਖੂਹ ਸੀ ਉਹ ਕਿਹੜੇ ਸਿੱਖ ਦਾ ਸੀ? ਸਿੱਖਾਂ ਦੇ ਇਹੋ ਅਸੀਂ ਸੁਣਦੇ ਰਹੇ ਬਸ, ਸਿੱਖਾਂ ਦੇ ਨੇ, ਸਾਨੂੰ ਇਹ ਨਹੀਂ ਪਤਾ। ਅੱਛਾ ਅੱਛਾ। ਯਾਨੀ ਹੈ ਸਿੱਖਾਂ ਦੇ ਲੇਕਿਨ ਉਹਨਾਂ ਦਾ ਨਾਂ ਆਇਆ ਨਹੀਂ? ਨਾਂ ਨਹੀਂ ਆਉਂਦੇ ਉਹਨਾਂ ਨੂੰ। ਸਿੱਖਾਂ ਦੇ ਮਤਲਬ ਖੂਹਾਂ ਦੇ ਨਾਂ ਆਏ ਸਨ? ਆਹ ਕੱਲਿਆਂ ਵਾਲਾ ਤੇ ਕਿਹੜਾ ਦੱਸਿਆ? ਇੱਕ ਬਾਗ ਵਾਲਾ। ਅੱਛਾ ਅੱਛਾ ਅੱਛਾ। ਇੱਕ ਉਹ ਸੜਕੇ ਲੱਗੇ ਜਾਈ ਤਾਂ ਉਹ ਜਿਹੜੇ ਨੇ ਉਹ ਮਗਾਲਾ ਨੇ ਜਿੱਥੇ ਰਹਿਮਤ ਅਲੀ ਉੱਥੇ ਸੀ। ਉਹਦਾ ਨਾਂ ਸੀ ਲੰਮਿਆਂ ਵਾਲਾ ਖੂਹ ਦਾ? ਹਾਂ ਅੱਛਾ ਲੰਮਿਆਂ ਵਾਲਾ ਖੂਹ। ਉਹਦਾ ਨਾਂ ਸੀ ਲੰਮਿਆਂ ਵਾਲਾ। ਅੱਛਾ ਉਹ ਵੀ ਸਿੱਖਾਂ ਦਾ ਸੀ? ਉਹ ਵੀ ਸਿੱਖਾਂ ਦੇ ਸੀ। ਅੱਛਾ ਅੱਛਾ। ਅੱਛਾ ਇੱਕ 2 ਖੂਹ ਸਾਲਾ ਇੱਥੇ ਇਕੱਠੇ, ਉਹ ਨਾ ਹਜ਼ੂਰ ਕੀ ਜਿਸ ਡੇਰਾ ਨਾ ਇੱਥੇ ਸਨ, ਉਹ ਦੋਵੇਂ ਚੱਲਦੇ ਸਨ। ਉਹ ਵੀ ਸਿੱਖਾਂ ਦੇ ਸਨ, ਨਾਲੇ ਹਵੇਲੀ ਵੀ ਸਿੱਖਾਂ ਦੀ ਉੱਥੇ ਸੀ। ਹਾਂ ਜਿਨ੍ਹਾਂ ਨਾਲ ਇਹਨਾਂ ਦਾ ਵਾਇਰ ਸੀ ਬਾਬੇ ਵੀਰ ਹੋਰਾਂ ਦਾ। ਇਹ ਹਵੇਲੀ ਉਹਨਾਂ ਦੀ 2 ਖੂਹ ਸਨ ਇੱਥੇ ਇਕੱਠੇ, 2 ਹੀ ਚੱਲਦੇ ਸਨ। ਅੱਛਾ ਇੱਕ ਉਹਨਾਂ ਇਹਨਾਂ ਤੋਂ ਪਰਾਂ ਬਸੀਵਾ ਨਹੀਂ ਖੋਲ੍ਹੇ, ਤੂੰ ਵੀ ਉਹ ਬੋਰਡ ਵੇਖੀ ਹੋਵੇ ਜੀ, ਉਹ ਪਰਾਂ ਜਾਗੋਲ ਦੇ ਬਸੀਵੇਂ ਦੇ ਨਾਲ ਹੈ, ਉੱਥੇ ਵੀ ਇੱਕ ਖੂਹ ਸੀ। ਉਹਦਾ ਨਾਂ ਦਾ ਮੈਨੂੰ ਨਹੀਂ ਪਤਾ। ਅੱਛਾ ਇਹ ਇੱਕ ਆ ਸੀ ਖੂਹ ਜਿੱਥੇ ਜੰਮੂ ਵਾਲੇ ਨੇ, ਇਹ ਇਹਨਾਂ ਦਾ ਸੀ, ਢਿੱਲੋਂ ਵਾਲਾ ਇਹਨਾਂ ਦਾ, ਬੋਰਡ ਵਾਲਾ। ਹਾਂਜੀ ਇਹਨੂੰ ਬੋਰਡ ਵਾਲਾ ਆਉਂਦੇ ਸੀ। ਸਹੀ ਹੈ। ਇਹ ਖੂਹ ਇੰਨੇ ਸਨ ਸਾਡੇ ਪਿੰਡ 'ਚ। ਅੱਛਾ ਇੱਕ ਖੂਹ ਇੱਥੇ ਸੀ, ਅੱਜ ਸਾਡੀ ਹਵੇਲੀ ਹੈ ਨਾ, ਇਹਦੇ ਨਾਲ ਜਿੱਥੇ ਆ ਇਹਨਾਂ ਦੇ ਘਰ ਨੇ ਸੂਲੇਰਾਂ ਦੇ ਸਰਾਵਾਂ ਦੇ, ਇੱਕ ਇੱਥੇ ਖੂਹ ਸੀ। ਇੱਕ ਉਹ ਜਿੱਥੇ ਰੁਲੀਏ ਦਾ ਘਰ ਹੈ ਨਾ, ਉਹਦੇ ਨਾਲ ਰੂੜੀ ਸੀ ਪਰਲੀਲਾ ਮੈਂ, ਉਹ ਖੂਹ ਵਾਲੇ ਥਾਂ 'ਤੇ ਇੱਕ ਉਹ ਖੂਹ ਸੀ। ਇਹ ਪਿੰਡ ਸਨ। ਇਹ ਲੋਕ ਜਦੋਂ ਵਗਦੇ ਅਸਾਂ ਨਹੀਂ ਵੇਖੇ, ਪਏ ਅਸਾਂ ਵੇਖੇ।
ਹੁਣ ਤਾਂ ਸਾਰੇ ਬੰਦ ਹੋ ਗਏ ਨੇ, ਖੂਹ ਹੈ ਹੁਣ ਤੇ ਮਿਹਨਤ ਸਾਰੇ ਬੰਦ ਹੋ ਗਏ। ਸਾਰੇ ਬੰਦ ਪੂਰ ਪਾਰ ਦਿੱਤੇ। ਆਹ ਹੁਣ ਭਰੇ ਗਏ ਸਾਰੇ। ਸਹੀ। ਤੇ ਇੱਥੇ ਉਹਨਾਂ ਦਾ ਸਿੱਖਾਂ ਦਾ ਮੁਸਲਮਾਨ ਦਾ ਰਹਿਣ ਕਿਵੇਂ ਸੀ, ਰਹਿਣ ਸਹਿਣ ਉਹਨਾਂ ਦਾ ਪਹਿਲਾਂ 47 ਤੋਂ ਪਹਿਲਾਂ? ਪਹਿਲਾਂ ਰਹਿਣ ਸਹਿਣ ਤਾਂ ਵਾਹਵੇ ਸਨ, ਜਿੱਥੇ ਇਹਨਾਂ ਦਾ ਵੈਰ ਸ਼ੁਰੂ ਹੋ ਗਿਆ। ਹਾਂ ਵੈਰ ਹੋਇਆ, ਫਿਰ ਇਹਨਾਂ ਦਾ ਬਾਬੇ ਮੱਲੇ ਨੂੰ ਇਹਨਾਂ ਮਾਰ ਕੱਤਿਆ। ਸੂਬੇਦਾਰ ਇਹ ਮੁਸਲਮਾਨ ਹੀ ਸਨ। ਅੱਛਾ। ਸੂਬੇਦਾਰ ਬਾਬਾ ਵਧਾਜ ਜੀ ਹੋਏ ਸੀ, ਬਾਬਾ ਮੱਲਾ ਹੀ। ਹਾਂ ਉਹ ਤੁਹਾਡੇ ਪਿੰਡ ਵਾਲਾ ਭਲਵਾਨ ਬੱਬਰਾਂ ਦਾ। ਨਹੀਂ ਉਹ ਸਿੱਖ ਸੀ। ਅੱਛਾ। ਉਹਦਾ ਖੂਨ ਟੋਂਕਦੇ ਸਨ ਲਿਆ ਕੇ, ਜਿਸ ਪਾਣੀ ਲਾਣਾ ਹੁੰਦਾ ਸੀ ਉੱਤੇ ਖੂਹ ਦੇ ਖੂਨ ਲੈਣਾ ਹੁੰਦਾ ਸੀ। ਆਹ ਮੇਰਾ ਖੂਨ ਲੈ ਜਾ, ਉੱਥੇ ਟੋਂਕ ਜਾ, ਕੋਈ ਬੰਦਾ ਪਾਣੀ ਨਹੀਂ ਸੀ ਬਣਦਾ। ਜਿਹੜਾ ਬੱਬਰਾਂ ਦਾ ਸੀ? ਬੱਬਰਾਂ ਦਾ ਸੀ। ਅੱਛਾ ਅੱਛਾ। ਇਹ ਬੱਬਰਾਂ ਦਾ ਸੀ। ਤੇ ਉਹਨਾਂ ਦੇ ਖੂਹਾਂ ਦਾ ਪਤਾ ਨਹੀਂ, ਖੂਹਾਂ ਦਾ ਮੈਨੂੰ ਨਹੀਂ ਪਤਾ। ਤੇ ਇਹ ਜਿਹੜਾ ਮੋਇਆ ਨਾ ਜਿਸ ਉਸ ਵੇਲੇ ਉੱਥੇ ਆਏ ਸਨ ਗਾਉਣ ਵਾਲੇ ਕੰਜਰੀਆਂ ਕੁੰਜਰੀਆਂ। ਤੇ ਸਾਡੇ ਪਿੰਡ ਆ ਇੱਕ ਸੀ ਸੂਬਾ ਸੀ, ਉਹਦਾ ਨਾਮ ਮੁਸਲਮਾਨ ਸੀ। ਉਹ ਉਹਨੂੰ ਆਖਣ ਲੱਗਾ ਵੀ ਚੱਲ ਕੰਜਰੀਆਂ ਸੁਣ ਕੇ ਆਈਏ। ਅੱਜ ਸੁਣ ਬੋਲਣ ਲੱਗਦੀ ਜਮਾਤ ਪਿੰਡ ਦੇ ਥੱਲੇ। ਬੱਬਰਾਂ ਦੀ ਗੱਲ ਕਰਦੇ? ਬੱਬਰਾਂ ਨਹੀਂ, ਇਹ ਕਿੰਨੇ ਕਿਹਾ ਚਲੀਏ? ਇਹ ਸੂਬਾ ਸੀ, ਉਹਦਾ ਨਾਮ ਕਲੇਰ, ਸੂਬਾ ਕਲੇਰ। ਨਹੀਂ, ਸਿੱਖ ਸੀ? ਮੁਸਲਮਾਨ ਸੀ। ਉੱਥੇ ਹੀ ਰਿਹਾ, ਰਹਿੰਦਾ ਵੀ ਉਹਦੇ ਕੋਲ ਹੀ ਸੀ। ਹਾਂਜੀ ਹਾਂਜੀ। ਤੇ ਉਹਨੂੰ ਆਖਣ ਲੱਗਾ ਚੱਲ ਕੰਜਰੀਆਂ ਸੁਣ ਕੇ ਆਈਏ। ਉਹ ਕੰਜਰੀਆਂ ਸੁਣ ਪਹਿਲਾਂ ਤਾਂ ਉਸ ਆ ਕੇ ਮੈਂ ਥੱਕਿਆ ਵਾਂ, ਮੈਂ ਨਹੀਂ ਜਾਣਾ। ਅੱਛਾ। ਤੇ ਉਹ ਆ ਕੇ ਨਹੀਂ ਚੱਲ ਤੁਰ ਚਲੀਏ, ਤੇ ਵੇਖ ਕੇ ਜਰਾ ਸੁਣ ਕੇ ਆ ਜਾਂਦੇ। ਤੁਰ ਗਏ। ਜਦੋਂ ਗਏ ਨਾ ਉੱਥੇ ਰੁਪਈਏ ਦਿੰਦਾ ਰਿਹਾ। ਇਹ ਅੱਗੋਂ ਵਿਚਲਾ ਚੌਂਕ ਨਹੀਂ ਤੁਹਾਡੇ ਮਿੰਟ? ਹਾਂ। ਉੱਥੇ ਆ ਕੇ ਥੱਲਾ ਬਹਿ ਗਿਆ। ਵਿਚਲਾ ਚੌਕ ਦਾ ਸਕੂਲ ਵਾਲਾ? ਨਾ ਪਿੰਡ ਦੇ ਵਿੱਚ, ਜਿਹੜਾ ਪਿੰਡ ਦੇ ਉੱਤੇ। ਹਾਂ। ਚੌਂਕ ਨਹੀਂ, ਹੁਣ ਵੀ ਉਹ ਚੌਂਕ ਹੈ। ਆਹ ਚੌਕ ਤਾਂ ਨਹੀਂ, ਉੱਚੀ ਥਾਂ ਜਿੱਥੇ ਉੱਚੀ ਥਾਂ ਜਿੱਥੇ ਉਹ ਦੁਕਾਨਾਂ ਨੇ ਸ਼ਾਮਾਂ ਦੇ ਘਰਾਂ ਕੋਲ। ਆਹੋ ਉੱਥੇ ਉਹ ਅੱਗੇ ਬੈਠੇ ਸਨ। ਇਹ ਜੇ ਸੁਣ ਕੇ ਆਏ, ਉੱਥੇ ਉਹਨਾਂ ਨੂੰ ਮਾਰ ਕਰ। ਇਹ ਜਿਹੜਾ ਸੀ ਦੂਜਾ ਮੁਸਲਮਾਨ ਸਾਡੇ ਪਿੰਡ ਦਾ ਸੀ, ਉਹ ਫਿਰ ਭੱਜ ਗਿਆ ਇੱਥੇ। ਉਹ ਆ ਕੇ ਬਾਬੇ ਮੱਲੇ ਨੇ ਦੱਸਿਆ। ਉਹ ਇੱਥੇ ਮੰਜੋਲੇ ਆਇਆ ਦੱਸਣ ਭੱਜ ਗਏ? ਅੱਛਾ। ਆਹੋ ਉਹ ਆਖਿਆ ਵੀ ਉਹ ਸਿੰਘ ਨੂੰ ਨਾ ਮਾਰ ਛੱਡਿਆ ਰਹਿਣੇ। ਅੱਛਾ ਅੱਛਾ। ਤੇ ਉਹ ਫਿਰ ਇਹਨਾਂ ਜਾਂਦਿਆਂ ਨੂੰ ਫਿਰ ਉਹ ਸਿੱਖਾਂ ਨੂੰ ਉਹ ਸਾੜਦੀ ਜਿਸਾਂ। ਤੇ ਉਹ ਇਹ ਵਾਕਿਆ ਤੇ ਇੰਝ ਆਇਆ ਸੀ। ਤੇ ਇਹ ਫਿਰ ਜਿਹੜਾ ਤੁਸੀਂ ਇਹਦਾ ਨਾਂ ਲਿਆ, ਇਹ ਪਹਿਲਵਾਨ ਸੀ? ਆਹ ਭਲਵਾਨ ਸੀ। ਚੌਧਰੀ ਉਹ ਸੀ, ਭਲਵਾਨ ਵੀ ਹੋਈ ਸੀ। ਆਹ ਪੂਰੇ ਪਿੰਡ ਦੇ ਵਿੱਚ? ਪੂਰੇ ਪਿੰਡ 'ਚ। ਅੱਛਾ ਅੱਛਾ ਅੱਛਾ। ਬੜਾ ਦੂਜਾ ਤੈਨੂੰ ਦੱਸਿਆ ਨਹੀਂ ਵੀ ਉਹ ਮੈਂ ਪਾਣੀ ਲੈਣਾ ਨਾ, ਮੈਂ ਮਾੜਾ ਬੰਦਾ ਵਾਂ। ਅੱਛਾ। ਤੇ ਮੈਂ ਕਹਿੰਦਾ ਭਲਵਾਨ ਜੀ ਮੇਰਾ ਵਾਹਣ ਪਿਆ। ਤੇ ਉਹ ਆਖਾਂ ਆ ਖੂਨ ਮੇਰਾ ਲੈ ਜਾ। ਮੈਨੂੰ ਜਾਣ ਦੀ ਲੋੜ ਨਹੀਂ, ਖੂਨ ਲਾਇਆ ਤੁਸੀਂ ਜਾ ਕੇ ਕੱਢ ਦੇਵੀਂ। ਜਾ ਕੇ ਉੱਥੇ ਨਾਲ ਦੇ ਠੋਕ ਦੇਣਾ, ਜਿਨ੍ਹਾਂ ਦੇ ਟੁੰਗਿਆ ਰਹਿਣਾ। ਕਿਸੇ ਪਾਣੀ ਬੰਨਣੇ ਨਹੀਂ ਕਿਸੇ, ਭਾਵੇਂ 8 ਦਿਨ ਲੱਗਾ ਰਿਹਾ, ਕਿਸੇ ਨਹੀਂ ਬੰਨਣਾ। ਇੰਨਾ ਕੁ ਔਲ ਸੋਦਾ ਬੱਬਰਾਂ ਦੇ ਵਿੱਚ। ਅੱਛਾ ਅੱਛਾ ਅੱਛਾ। ਸਹੀ। ਇੱਥੇ ਜਿਹੜੇ ਤੁਹਾਡੇ ਜਿਹੜੇ ਰਹਿੰਦੇ ਆ ਸਿੱਖ ਸਕੂਲਾਂ ਦਾ ਮਤਲਬ ਮਿਲਣ ਵਰਤਨ ਮੁਸਲਮਾਨਾਂ ਨਾਲ ਠੀਕ ਸੀ? ਲੜਾਈ ਲੜੀ ਮੁਸਲਮਾਨਾਂ ਆਮ ਤਾਂ ਨਹੀਂ ਸੀ ਹੁੰਦੀ? ਉਹ ਤਾਂ ਨਹੀਂ ਲੜਦੇ? ਉਹਦਾ ਮੇਲ ਜੋਲ ਬਾਬੇ ਮੱਲੇ ਨਾਲ ਸੀ। ਅੱਛਾ। ਨਹੀਂ ਹੋਰ ਸਿੱਖ ਜਿਹੜੇ ਤੇ ਘਰ ਸਨ 8-10 ਵਗੈਰਾ ਜਿੰਨੇ ਵੀ ਰਹਿੰਦੇ ਰਹੇ 47 ਤੋਂ ਪਹਿਲਾਂ, ਮਤਲਬ ਸਹੀ ਪਿਆਰ ਮੁਹੱਬਤ ਨਾਲ ਰਹਿੰਦੇ ਰਹੇ, ਜਿਵੇਂ ਹੁਣ ਸਾਡੇ ਤਾਂ ਸਹੀ ਰਹਿ ਰਹੇ ਨੇ? ਨਹੀਂ ਵੈਰ ਸੀ ਬੜਾ, ਚੱਪੇ ਚੀਕਦੇ ਨਾਲ ਵੈਰ ਦਿਓ ਸਾਰੇ। ਅੱਛਾ ਅੱਛਾ ਅੱਛਾ। ਅੱਛਾ, ਜਿਹੜੇ ਤੋਂ ਨਿਕਲੇ ਨੇ ਬਜ਼ੁਰਗੋ, ਉਹਨਾਂ ਦੇ ਕੋਈ ਉਹਨਾਂ ਦੇ ਘਰ ਘੁਰ ਸਾੜੇ ਹੋਣੀ ਜਾਂ ਉਹਨਾਂ ਦਾ ਹਮਲਾ ਤਾਂ ਨਹੀਂ ਹੋਇਆ? ਨਹੀਂ ਹੋਇਆ। ਪਿੰਡ ਦੇ ਸਿੱਖਾਂ ਦੇ ਨਾ ਉਹਨਾਂ ਸਾਲੇ ਨੇ, ਨਾ ਇਹਨਾਂ ਕਿਸੇ ਉਹਨਾਂ ਨੂੰ ਮਾਰਿਆ ਉਸ ਵੇਲੇ। ਅੱਛਾ। ਨਾਮ ਦੇ ਪਿੰਡ ਵਾਲੇ ਵੀ ਨਹੀਂ ਪਏ ਨਾ ਲੁੱਟਣ ਲੱਟਣ ਜਾਂ ਨਾ? ਲਾਮ ਦੇ ਪਿੰਡ ਇੱਥੇ ਲੱਗਾ ਜਾਂਦਾ ਸੀ ਉਹਨਾਂ ਦਾ ਬਾਬਾ ਚੋਖਾ ਸੀ ਜਥਾ ਜਾ ਰਿਹਾ ਸੀ। ਕਾਫਲਾ ਕਾਫਲਾ ਬਾਬਾ ਚੋਖਾ ਸੀ। ਇਹ ਸਾਡੇ ਪਿੰਡ ਤੇਲੀ ਤੇ ਮਰਾਜ ਗਿਰਾਇਆ। ਤੇ ਇਸ ਤਰ੍ਹਾਂ ਜਿਹੜੇ ਤਗੜੇ ਨੂੰ ਪਾਇਆ ਉਹਨਾਂ ਲੁੱਟ ਲਿਆ। ਉਹ ਲਾਮ ਦੇ ਨਾਲ ਸਾਡੇ ਪਿੰਡ ਦੇ ਨੇ।
ਜਿਹੜਾ ਕਾਫਲਾ ਜਾ ਰਿਹਾ ਸੀ ਉਹ ਲਾਮ ਤੋਂ ਆ ਰਿਹਾ ਸੀ, ਕਿੱਧਰ ਸਾਈਡ ਤੋਂ ਆ ਰਿਹਾ ਸੀ? ਇੱਧਰੋਂ ਆ ਰਿਹਾ ਸੀ, ਇਹ ਸੜਕੇ ਜਾ ਰਿਹਾ ਸੀ, ਯਾਨੀ ਇਧਰੋਂ ਹਫਸਾਬਾਦ ਵਾਲੀ ਸਾਈਡ ਤੋਂ ਅਜਨਾਲੇ ਇੱਧਰ ਨੂੰ ਆ ਰਿਹਾ ਸੀ ਅਜਨੇ ਵਾਲੀ ਸੜਕੇ। ਤੇ ਉਦੋਂ ਸ਼ਹਿਰ ਨੂੰ ਜਾਂਦਾ ਜਾਂ ਕਿੱਧਰ ਨੂੰ ਕੱਚੀ ਜਿਹੀ ਸੜਕ ਸੀ। ਅੱਛਾ ਜੀ। ਤੇ ਆਨੀ ਇੱਥੋਂ ਆਨੀ ਲੱਗ ਗਿਆ ਲਗਾ। ਅੱਛਾ ਅੱਛਾ। ਇਹਨਾਂ ਦਾ ਕੈਂਪ ਸੀ ਨਾ ਗੁਜਰਾਂ ਵਾਲੇ ਹੂੰ ਸਿੱਖਾਂ ਦਾ, ਹੂੰ। ਜਿਹੜੇ ਇਕੱਠੇ ਹੁੰਦੇ ਸਨ ਦੋ ਤੋਂ ਵੇਰਾ ਗੱਡੀ ਚ ਅੱਛਾ, ਬੰਦ। ਇੱਧਰ ਵਾਲੇ ਜਿਹੜੇ ਨੇ ਉੱਥੇ ਕੈਂਪ ਨਾਲ ਲੱਗਾ ਸੀ, ਉੱਥੇ ਜਾ ਰਹੇ ਸੀ ਕਾਫਲਾ ਉਹਨੂੰ। ਤੇ ਉਹਨਾਂ ਨੂੰ ਫਿਰ ਇਹਨਾਂ ਨੂੰ ਲੁੱਟਿਆ। ਅੱਛਾ ਅੱਛਾ। ਜਿਹੜੇ ਪਿੰਡ ਦੇ ਨੂੰ ਆਪਸ ਚ ਕੋਈ ਨਹੀਂ ਤੰਗ ਤੁੰਗ ਨਹੀਂ ਕੀਤਾ ਕਿਸੇ ਨਹੀਂ ਨਹੀਂ ਪਿੰਡ ਦੇ ਨੂੰ ਕੋਈ ਨਹੀਂ। ਤੇ ਪਿੰਡ ਵਾਲੇ ਜਿਹੜੇ ਨਿਕਲੇ ਨੇ ਉਹ ਸਹੀ ਸਲਾਮਤ ਗਏ? ਆ ਜਫਰਾਬਾਦ ਉਹਦਾ ਦਰਜੀ ਸੀ, ਉਹ ਦਰਜੀ ਸੀ ਮੈਨੇ ਜਿਹਨੂੰ ਜਿਹਦੇ ਘਰ ਨੂੰ ਅੱਗ ਲਾ ਗਏ ਸਨ ਸਿੱਖ। ਆਹ ਸਿੱਖਾਂ ਨੇ ਲਾਤੀ? ਸਿੱਖਾਂ ਲਈ ਸਿੱਖਾਂ ਲਈ। ਅੱਛਾ ਅੱਛਾ। ਉਹ ਸਿੱਖਾਂ ਅੱਗ ਲਾ ਕੇ ਤੇ ਉਹ ਸਾਥ ਛੜਿਆ ਸੀ ਵਿੱਚ ਹੀ। ਉਹ ਇੱਕ ਬੰਦਾ ਸੀ, ਦਰਜੀ ਸੀਗਾ। ਹੂੰ। ਉਹ ਵੀ ਚੀਜ਼ ਛੱਡ ਗਿਆ ਬੰਦਾ ਵੀ ਵਿੱਚ ਹੀ ਸੀ। ਰਾਤ ਸੁੱਤਾ ਪਿਆ ਹੋਣਾ, ਅੱਗ ਲਾਤੀ। ਆਹੋ ਮੁਸਲਮਾਨ। ਉਹ ਸਿੱਖ ਸਾੜ ਗਿਆ ਸੀ ਬੰਦਾ ਉੱਥੇ, ਮਕਾਨ ਹੀ ਉਹਦੇ ਸਾੜ ਗਏ। ਲਾਗੇ ਪਿੰਡ ਜ਼ਫਰਾਬਾਦ? ਆ ਜਫਰਾਬਾਦ ਦੇ ਇੱਥੇ ਦੇ ਲਈ। ਅੱਛਾ ਅੱਛਾ। ਤੇ ਇੱਥੇ ਜਦੋਂ ਸਿੱਖ ਸੁੱਖ ਨਿਕਲੇ ਨੇ ਬਜ਼ੁਰਗੋ, ਤਾਂ ਆਪਣਾ ਕੋਈ ਸਮਾਨ ਸਮੂਨ ਲੈ ਕੇ ਗਏ ਜਾਂ? ਸਮਾਨ ਕੋਈ ਜਿਹੜਾ ਕੋਈ ਲਿਜਾਣ ਜੋਗੇ ਸਨ ਵਿਚਾਰੇ, ਉਹਨਾਂ ਉਸ ਵੇਲੇ ਕਿਹੜਾ ਕੋਈ ਪੁੱਛਦਾ ਸੀ। ਤੇ ਉਹ ਉਹਨਾਂ ਕੋ ਲਿਆ ਉਹਨਾਂ। ਦੂਜਾ ਛੁੜੀਆਂ ਬਾਹੀਂ ਲੈ ਕੇ ਟੁਰ ਗਏ। ਇੱਕ ਘਰ ਸੀ ਸਿੱਖਾਂ ਦਾ, ਉਹ ਸਾਡਾ ਨਾਨਾ ਸੀ, ਉਹਦੇ ਨਾਲ ਉਹਨਾਂ ਦਾ ਪਿਆਰ ਮੁਹੱਬਤ ਸੀ। ਅੱਛਾ ਜੀ। ਤੇ ਉਹ ਉਹਨੂੰ ਕੁੰਜੀਆਂ ਦੇ ਗਿਆ ਆਪਣੇ ਮਕਾਨਾਂ ਦੀਆਂ। ਅਸਾਂ ਇੱਥੇ ਦਾ ਹੀ ਉਹ? ਇੱਥੇ ਨਹੀਂ, ਉਹ ਪਿੱਛੋਂ ਪਿੰਡ ਉਹਦਾ ਫਾਇਆ ਸੀ ਤੇ ਇੱਥੇ ਸਾਡੇ ਕੋਲ ਗਿਆ ਸੀ। ਤੁਹਾਡੇ ਕੋਲ ਰਹਿੰਦਾ ਇੱਥੇ। ਫਾਏ ਵਾਲੇ ਦਾ ਹੀ? ਤੇ ਰਹਿੰਦਾ ਇੱਥੇ ਸੀ ਨਾਨਾ ਦਾ? ਤੇ ਉਹ ਜਿਨ੍ਹਾਂ ਨੇ ਕੁੰਜੀਆਂ ਦੀ, ਉਹਨਾਂ ਦੇ ਕੋਈ ਨਾਮਾਂ ਦਾ ਪਤਾ ਤੁਹਾਨੂੰ? ਕਿਹੜੇ? ਨਹੀਂ ਯਾਦ ਨਹੀਂ। ਉਹਨੇ ਨਾਂ ਦਾ ਮੈਨੂੰ ਨਹੀਂ ਪਤਾ। ਜਿਹਨੂੰ ਆਪ ਹੀ ਆਪਣੇ ਉਹ ਦੇ ਗਏ ਚਾਬੀਆਂ ਦੇ ਗਏ ਪਿਆ ਨਾ। ਤੇ ਅਸਾਂ ਆ ਜਾਣਾ ਤੇ ਸਾਡੀ ਚਾਬੀਆਂ ਸਾਂਭ ਕੇ ਰੱਖਿਆ, ਧਿਆਨ ਤਾਂ ਪਤਾ ਰੱਖਿਆ ਜੀ। ਬਹੁਤ ਦਿਨ ਇਹ ਸੀ ਸਿੱਖਾਂ ਨੂੰ ਵੀ, ਮੁਸਲਮਾਨਾਂ ਨੂੰ ਇੱਧਰ ਜਿਹੜੇ ਇੱਧਰ ਆਏ ਨੇ ਉਹਨਾਂ ਨੂੰ ਇਹ ਸੀ ਅਸੀਂ ਵਾਪਸ ਆ ਜਾਣਾ, ਫਿਰ ਸਾਰੇ ਆਪਣੇ ਘਰਾਂ ਚ ਆ ਜਾਣਾ। ਪਰ ਘਰ ਜੀ ਮਾਰ ਕੇ ਚਾਬੀਆਂ। ਫਿਰ ਇਹ ਨਹੀਂ ਕੀਤਾ, ਇਹ ਜਾਏ ਸਵੇਰੇ ਫੇਰਾ ਮਾਰਾ ਵੇ ਰੋਜ਼। ਤੇ ਫੇਰਾ ਮਾਰ ਕੇ ਆ ਜਾਣ। 2 ਦਿਨ ਲੱਗੇ ਨੇ। ਤੀਜੇ ਦਿਨ ਗਏ ਤੇ ਬੂਹੇ ਲੱਤੇ ਪਏ, ਕੋਈ ਅੰਦਰ ਸ਼ਾਇਦ ਲੁੱਟਮਾਰ ਕਰ ਦਿੰਦੇ। ਲੁੱਟਮਾਰ ਪਿੰਡਿਆਂ ਕਰ ਲਈ। ਪਿੰਡਿਆਂ ਕਿਦੀ ਲਾਉਂਦੇ ਨੇ। ਜਿਹਨੇ ਚਾਬੀ ਜਿਹਨੇ ਤੁਹਾਨੂੰ ਦਿੱਤੀ, ਫਿਰ ਤੁਹਾਡੇ ਨਾਨੇ ਦੀ ਜਾ ਕੇ ਚੈੱਕ ਕਰਨਗੇ। ਇਹ ਫਿਰ ਗਏ ਨੇ ਨਾ ਮਾਣਾ ਸਾਡੇ ਕੋਲ ਵੀ ਗਏ ਨੇ ਨਾ। ਤੇ ਇੱਕ ਸਾਡਾ ਸੀ ਭੂਬੀ ਦਾ ਪੁੱਤਰ, ਮੇਰਾ ਭੂਬੀ ਦਾ ਪੁੱਤਰ ਸੀ। ਤੇ ਉਹ ਇੱਥੇ ਆਇਆ, ਇੱਥੇ ਰਹਿੰਦਾ ਸੀ ਪਿੱਛੋਂ ਸੁਈਆਂ ਵਾਲੇ ਦਾ। ਤੇ ਉਹ ਇੱਥੇ ਰਹਿੰਦਾ ਸੀ। ਅੱਛਾ ਜੀ। ਨਾਨਕੇ। ਤੇ ਉਹ ਤੇ ਨਾਨਾ ਮੇਰਾ ਤੇ ਇਹ ਦੋਵੇਂ ਗਏ ਨਾ ਫੇਰਾ ਮਾਰਨ। ਬੂਹੇ ਲੱਤੇ ਪਏ, ਇੱਕ ਬਾਲਟੀ, ਲੋਹੇ ਦੀਆਂ ਬਾਲਟੀਆਂ ਹੁੰਦੀਆਂ। ਇੱਕ ਬਾਲਟੀ ਤੇ ਇੱਕ ਬਲਮ, ਉਹ ਛੱਡੀ, ਬਾਕੀ ਸਾਰੇ ਕੋਲ ਲੱਗ ਗਏ। ਉਹ ਉੱਥੇ ਪਈਆਂ ਸਨ, ਉਹ ਫੜ ਕੇ ਤੇ ਲੈ ਬਾਕੀ ਸਭ ਕੁਝ ਲੈ ਗਏ। ਪਿੰਡ ਹੀ ਲੁੱਟਿਆ ਸੀ। ਨਹੀਂ ਤੇ ਜਾਣ ਲੱਗਾ ਉਹਨਾਂ ਡੰਗਰ ਮਾਰ ਇੱਥੇ ਛੱਡ ਕੇ ਤੁਹਾਨੂੰ ਕਿਉਂ ਲੈ ਗਿਆ ਤੁਹਾਨੂੰ? ਡੰਗਰ ਮੇਰਾ ਤੇ ਖਿਆਲ ਹੈ ਜੇ ਅਗਦੀ ਉਹਨਾਂ ਬਿਲੇ ਬੁਲੇ ਲਾ ਲਿਆ ਸਨ। ਜੇ ਕੋਈ ਹੋਣ ਦੇ ਵੀ ਤਾਂ ਫਿਰ ਮਗਰੋਂ ਲੋਕਾਂ ਹੀ ਉਹ ਕਾਬੂ ਕੀਤੇ ਨੇ। ਲੁੱਟ ਮਾਰ ਜੀ ਹੁੰਦੀ ਵੀ ਹੈ ਸਾਰੀ। ਜਿਹਦੇ ਉੱਤੇ ਕੋਈ ਚੜਦਾ ਗਿਆ। ਸਾਨੂੰ ਵੀ ਕੋਈ ਸ਼ਾਇਦ ਲੱਭੀ ਉਹਨਾਂ ਦੀ ਕੋਈ? ਨਹੀਂ ਜੀ, ਸਾਨੂੰ ਲੱਭੀਆਂ ਨੇ। ਉਹ ਵੀ ਗੱਲ ਯਾਦ ਆ ਗਈ। ਉਹ ਸਾਹਮਣੇ ਨਾ ਦਰਖਤ, ਇਸ ਵੀਗੇ ਦੇ ਵਿੱਚ ਸਾਡੀ ਸੀ ਮਕਈ। ਅੱਛਾ ਜੀ। ਤੇ ਐਡੀ ਦੀ ਮਕਈ ਸੀ ਦੀ। ਅੱਛਾ, ਉਹ ਜਿਹੜਾ ਜਿੱਥਾ ਤੁਹਾਨੂੰ ਦੱਸਿਆ ਨਾ ਮੈਂ, ਉਹਨੂੰ ਲੁੱਟਿਆ ਇਹਨਾਂ ਸਾਡੇ ਵੇਲੇ ਤੇਲੀਆਂ ਤੇ ਅਮਰਾਜ ਗਿਰਾਇਆ ਤੇ ਮੋਟੇ ਮੋਟੇ ਜਿਹੜੇ ਦਾ ਇਹਨਾਂ ਉਹਨਾਂ ਨੂੰ ਲੁੱਟਿਆ। ਤੇ ਉਹਨਾਂ ਪਿੱਛੋਂ ਆ ਰਹੇ ਲਾਮ ਦੇ ਪਿੰਡਾਂ ਦਾ ਉਹਨਾਂ ਕੋਲ ਸਨ ਥਾਲੀਆਂ ਇੰਨੀਆਂ ਸਾਰੀਆਂ ਤੇ ਨਾਲ ਰੋਟੀਆਂ। ਅੱਛਾ। ਉਹ ਇਹਨਾਂ ਨੂੰ ਵੇਖ ਕੇ ਤੇ ਉਹਨਾਂ ਜੋ ਮਕਈ ਦੇ ਵਿੱਚ ਉਗਾ ਛੜੀਆਂ। ਉਹ ਫਿਰ ਜਦੋਂ ਲੱਗੇ ਨਾ ਗੋਡੀ ਮਕਈ ਦੀ ਕਰਨ, ਤੇ ਉਹ ਗੋਡੀ ਕਰਨ ਲੱਗੇ ਤੇ ਉਹ ਥਾਲੀਆਂ ਹੀ ਪਈਆਂ ਤੇ ਰੋਟੀਆਂ ਫਿਰ ਖਰਾਬ ਹੋ ਗਈਆਂ ਇੰਨਾ ਚੱਲਦੀਆਂ। ਹਾਂ,
ਉਹ ਥਾਲੀਆਂ ਫਿਰ ਅਸਾਂ ਲਿਆਂਦੀਆਂ। ਉਹ ਜਿਹੜੇ ਫਿਰ ਮੁਸਲਮਾਨ ਆਏ ਨਾ ਉੱਥੋਂ ਮਹਾਜਰ, ਹਾਂ ਉਹ ਇੱਥੇ ਐਲਾਨ ਕੀਤਾ ਸਕੂਲੇ ਵੀ ਇਹਨਾਂ ਨੂੰ ਕੋਈ ਦੇਣਾ ਹੈ ਤੇ ਦਿਓ ਹੁਣ ਕੋਈ। ਆਹੋ ਕੋਈ ਬਰਤਨ ਦਿਓ, ਕੋਈ ਖਾਣ ਵਾਸਤੇ, ਕੋਈ ਕਣਕ। ਉਹ ਵੀ ਨਾਨਾ ਮੇਰਾ ਵਿਆਹ 2 ਜਿਹੜੀਆਂ ਥਾਲੀਆਂ ਸਨ, ਉਹ ਵੀ ਤੇ ਹੋਰ ਆਪਣੀਆਂ ਗੁੱਲਾਈਆਂ ਸੀ ਤੇ ਉਹ ਲੈ ਕੇ ਉੱਥੇ ਜਮ੍ਹਾਂ ਕਰਾਇਆ ਸਕੂਲੇ ਗੁਰਦੁਆਰੇ। ਉਹ ਗੁਰਦੁਆਰਾ ਸੀ। ਅੱਛਾ ਬਜ਼ੁਰਗੋ, ਤੁਸੀਂ ਜਿਹੜੀ ਗੱਲ ਸੁਣਾਈ ਕਿ ਉਹ ਜਿਹੜਾ ਕਾਫਲਾ ਲੰਘਣ ਨੂੰ ਲੁੱਟ ਮਾਰ ਕੀਤੀ, ਉਹਨਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਕੀਤਾ, ਬਸ ਲੁੱਟੇ ਲਟੇ? ਨਹੀਂ, ਮਾਰਿਆ ਨਹੀਂ ਕਿਸੇ ਜਾਨੀ? ਨਾ ਨਾ। ਅੱਛਾ, ਬਸ ਖੋਇਆ ਉਹਨਾਂ ਕੋਲ। ਹਾਂ, ਇਹ ਮੇਰਾ ਨਾਨਾ ਹੀ ਸਾਨੂੰ ਸੁਣਾਉਂਦਾ ਸੀ। ਅੱਛਾ ਅੱਛਾ। ਹਾਂ ਤੇ ਬਜ਼ੁਰਗੋ ਜਦੋਂ ਇੱਥੋਂ ਗਏ ਨੇ ਉਸ ਤੋਂ ਬਾਅਦ ਸਿੱਖ ਸੁੱਖ ਆਏ ਨੇ ਆਪਣਾ ਪਿੰਡ ਵੇਖਣ ਕੋਈ ਇੱਥੇ ਕਿ ਨਹੀਂ? ਆਏ ਨੇ, ਆਏ ਨੇ। ਕਿਹੜਾ ਆਇਆ ਸਿੱਖ? ਸੂਬੇਦਾਰ ਦਾ ਮੁੰਡਾ ਪੁੱਤਰ ਆਇਆ। ਕਿਹੜਾ ਸੂਬੇਦਾਰ ਦਾ? ਨਹੀਂ ਨਾਂ ਉਹਦਾ ਯਾਦ ਕਿਹੜਾ ਸੀ ਕਿ ਨਹੀਂ? ਸੂਬੇਦਾਰ ਦੇ ਪੁੱਤਰ ਦਾ ਨਾਂ ਯਾਦ? ਉਹਦਾ ਨਾਂ ਨਹੀਂ ਮੈਨੂੰ ਯਾਦ। ਨਾ ਆਇਆ ਸੀ। ਕਿੰਨੀ ਕੁ ਦੇਰ ਬਾਅਦ ਆਇਆ? 47 ਤੋਂ ਬਾਅਦ? ਇਹ ਤਾਂ ਮੇਰਾ ਖਿਆਲ ਹੈ 2-3 ਸਾਲ ਹੋਏ ਹਨ। ਅੱਛਾ, ਹੁਣ ਕਿਤੇ ਆਏ ਹਨ? ਆਹੋ, ਉਦੋਂ ਮਕਾਨ ਉਹਨਾਂ ਦੇ ਹੀ ਸਨ ਇੱਥੇ ਜਦੋਂ ਉਹ ਆਏ ਨੇ। ਆਹ ਉਹ ਮਕਾਨ ਹੀ ਸਨ ਇੱਥੇ ਤੇ ਉਹ ਫਿਰ ਵਹਿੰਦਾ ਫਿਰ ਸਾਰੇ ਤੇ ਆਇਆ ਵੀ ਉਹਨਾਂ ਢਿੱਲਵਾਂ ਲਈ ਸੀ। ਹਾਂ, ਇਹਨਾਂ ਨਾਲ ਹੀ ਵੈਰ ਸੀ ਤੇ ਫਿਰ ਵੈਰ ਕਾਹਦਾ ਰਹਿ ਗਿਆ ਜਦੋਂ ਟੁਰ ਗਏ ਉਹ ਤੇ ਇੱਥੇ ਲਾ ਗਏ। ਉਹ ਫਿਰ ਉੱਥੋਂ ਫਿਰ ਇਹਨਾਂ ਕੋਲ ਆਇਆ ਰਿਹਾ ਤੇ ਇੱਕ ਰਾਜਾ ਸਿੰਘ ਦਾ ਮੁੰਡਾ ਆਇਆ ਸੀ। ਇਹ 3-4 ਆਏ ਸਨ। ਇਹ ਉਹਦੇ ਪਿੱਛੇ ਆਏ ਨੇ। ਇਹ 3-4 ਪਿੱਛੋਂ ਆਏ ਨੇ ਇਹਨਾਂ ਤੋਂ ਤੇ ਉਹ ਫਿਰ ਇਹਨਾਂ ਲਈ ਆਏ ਨੇ ਢਿੱਲਵਾਂ ਲਈ, ਕਿਉਂ ਇਹਨਾਂ ਦੀ ਉਹ ਲੱਗਦੇ ਸਨ ਤੇ ਇਸ ਵਾਸਤੇ ਫਿਰ ਉੱਥੇ ਹੀ ਹੋ ਗਏ ਨੇ। ਸਹੀ ਹੋ ਗਿਆ। ਹਾਂ, ਬੜੀ ਮਿਹਰਬਾਨੀ। ਬਸ। ਨਾਜ਼ਰੀਨ, ਮਜ਼ੀਦ ਵੀਡੀਓ 47 ਦੇ ਬਾਰੇ ਵੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਤੇ ਸ਼ੇਅਰ ਕਰ ਦਿਓ ਤਾਂ ਘੰਟੀ ਨੂੰ ਲਾਜ਼ਮ ਦਬਾ ਦਿਆ ਕਰੋ ਤਾਂ ਕਿ ਜਿਵੇਂ ਹੀ ਅਸੀਂ ਨਵੀਂ ਵੀਡੀਓ ਬਣਾਈਏ ਤੁਹਾਡੇ ਕੋਲ ਨੋਟੀਫਿਕੇਸ਼ਨ ਆ ਜੇ, ਤੁਸੀਂ ਉਹ ਵੀਡੀਓ ਵੇਖ ਸਕੋ। ਤੇ ਮਿਲਦੇ ਇੱਕ ਨਵੀਂ ਵੀਡੀਓ ਨਾਲ, ਉਦੋਂ ਤੱਕ ਅੱਲਾ ਹਾਫਿਜ਼।